ਇਹਨੂੰ ਕੋਈ ਪ੍ਰੈਡਿਕਟ ਅਸੀਂ ਨਹੀਂ ਕਰ ਸਕਦੇ। ਜਿਹੜੀ ਟੀਮ ਚੰਗਾ ਖੇਡੇਗੀ ਉਹ ਜਿੱਤ ਜਾਏਗੀ। ਸਪੇਨ ਜਿਸ ਅੰਦਾਜ਼ ਨਾਲ ਖੇਡਦੀ ਪਈ ਹੈ ਉਹ ਵੀ ਸਾਨੂੰ ਸਰਪ੍ਰਾਈਜ਼ ਕਰਦੀ ਪਈ ਹੈ, ਤੇ ਫਰਾਂਸ ਕਿਹਾ ਜਾ ਰਿਹਾ ਕਿ ਹਰ ਲਿਹਾਜ਼ ਨਾਲ ਮਜ਼ਬੂਤ ਹੈ। ਤੁਹਾਨੂੰ ਕੀ ਲੱਗਦਾ ਅੱਜ ਕਿਹੜੀ ਟੀਮ ਜਿੱਤ ਸਕਦੀ ਹੈ? ਦੇਖੋ ਮੁਫਾਦ ਜੀ, ਅੱਜ ਦਾ ਜਿਹੜਾ ਸੈਮੀਫਾਈਨਲ ਹੈਗਾ ਕਿ ਬਹੁਤ ਹੀ ਸਨਸਨੀਖੇਜ਼ ਹੋਣ ਦੀ ਤਵੱਕੋ ਹੈਗੀ ਆ। ਮੈਨੂੰ ਇਸ ਗੱਲ ਦੀ ਤਾਂ ਯਕੀਨ ਹੈ ਕਿ ਜਿਹੜਾ ਮੈਚ ਦਾ ਆਪਣਾ ਫੈਸਲਾ ਹੋਏਗਾ ਮੁਕਰਰ ਟਾਈਮ 'ਚ ਸ਼ਾਇਦ ਨਾ ਹੋ ਪਾਵੇ, ਇਜ਼ਾਫੀ ਵਕਤ ਵਿੱਚ ਜਾਵੇ, ਕਿਉਂਕਿ ਦੋਨੋਂ ਟੀਮਾਂ ਵੱਡੀਆਂ ਨੇ। ਇਹ ਕਹਿਣਾ ਕਿ ਫਲਾਨ ਟੀਮ ਜਿੱਤ ਜਾਏਗੀ ਜਾਂ ਫਲਾਨ ਟੀਮ ਹਾਰ ਜਾਏਗੀ, ਮੇਰੇ ਖਿਆਲ 'ਚ ਇਹ ਕਹਿਣਾ ਜ਼ਰਾ ਨਾਇਨਸਾਫੀ ਹੋਏਗੀ, ਕਿਉਂਕਿ ਦੋਨੋਂ ਟੀਮਾਂ ਕੋਲ ਇੱਕ ਕਿਸਮ ਦੀ ਕੁਆਲਿਟੀ ਹੈ। ਸਕਿੱਲ ਵਰਕ ਦੋਨਾਂ ਦਾ ਟੀਮਾਂ ਦਾ ਬਹੁਤ ਅੱਛਾ ਹੈਗਾ। ਡਿਫੈਂਸ, ਫਾਰਵਰਡ ਲਾਈਨ, ਗੋਲ ਕੀਪਿੰਗ ਦਾ ਸ਼ੋਭਾ, ਹਰ ਜਿਹੜੇ ਉਹਨਾਂ ਦੇ ਟਿਕ ਨੇ ਦੋਨੋਂ ਟੀਮਾਂ ਦੇ ਕੰਪਲੀਟ ਹੈਗੇ ਨੇ। ਤੇ ਇੱਕ ਛੋਟੀ ਜਿਹੜੀ ਗਲਤੀ ਹੋਏਗੀ ਉਹ ਮੇਰੇ ਖਿਆਲ 'ਚ ਉਸ ਮੈਚ ਦਾ ਫੈਸਲਾ ਕਰੇਗੀ। ਇਸ ਲਈ ਮੇਰੇ ਖਿਆਲ ਜਿਹੜੇ ਇਸ ਕਿਸਮ ਦੇ ਮੈਚਸ ਹੁੰਦੇ ਨੇ ਪ੍ਰੈਸ਼ਰ ਤੋਂ ਭਰਪੂਰ ਹੁੰਦੇ ਨੇ। ਸਿਰਫ ਫੈਨਸ 'ਤੇ ਪ੍ਰੈਸ਼ਰ ਨਹੀਂ ਹੁੰਦਾ ਕਿ ਅਸੀਂ ਫਰਾਂਸ ਜਿੱਤੇਗੀ ਜਾਂ ਸਪੇਨ ਜਿੱਤੇਗੀ, ਬਲਕਿ ਖਿਲਾੜੀ ਤੇ ਬਜ਼ਾਤੇ ਖੁਦ ਵੀ ਪ੍ਰੈਸ਼ਰ ਹੁੰਦਾ ਹੈਗਾ। ਰਾਊਂਡ ਆਫ 16, ਰਾਊਂਡ ਆਫ 8 ਸਾਰੇ ਗੁਜ਼ਰ ਗਏ ਨੇ, ਹੁਣ ਸਿਰਫ ਇੱਕ ਦੋ ਮੈਚ ਬਾਕੀ ਨੇ ਜਿਹਦੇ 'ਚੋਂ ਤੁਹਾਨੂੰ ਪਤਾ ਕਿ ਚੈਂਪੀਅਨ ਦਾ ਫੈਸਲਾ ਹੋ ਸਕਦਾ ਹੈਗਾ। ਕਿ ਵਰਲਡ ਕੱਪ ਜਿੱਤਣਾ ਬਹੁਤ ਵੱਡਾ ਐਜ਼ਾਜ਼ ਆ। 4 ਸਾਲ ਹਰ ਟੀਮ ਮਿਹਨਤ ਕਰਦੀ ਆ, ਪੂਰੀ ਪਲਾਨ ਕਰਦੀ ਹੈਗੀ ਆ, ਆਪਣੇ ਮੁੰਡੇ ਟਰਾਈ ਕਰਦੀ ਹੈ, ਤੇ ਮੁੰਡਿਆਂ ਦਾ ਖੁਆਬ ਵੀ ਹੁੰਦਾ ਕਿ ਉਹ ਵਰਲਡ ਚੈਂਪੀਅਨ ਬਣਨ। ਤੇ ਅਸੀਂ ਐਜ਼ ਏ ਸਪੈਕਟੇਟਰ ਤੇ ਬੜਾ ਅੱਛਾ ਮਹਿਸੂਸ ਕਰਾਂਗੇ ਕਿ ਠੀਕ ਹੈ ਅਸੀਂ ਆਪਣਾ ਟੀਵੀ ਸੈੱਟ ਔਨ ਕਰਾਂਗੇ, ਮੈਚ ਦੇਖਾਂਗੇ, ਲੇਕਿਨ ਜਿਹੜੇ ਮੈਚ ਤੋਂ ਪਹਿਲੇ ਖਿਲਾੜੀਆਂ ਦੀ ਟੈਨਸ਼ਨ ਹੈਗੀ ਆ ਉਹਦਾ ਅੰਦਾਜ਼ਾ ਅਸੀਂ ਸ਼ਾਇਦ ਨਹੀਂ ਲਗਾ ਸਕਦੇ। ਇਹ ਸਿਰਫ ਖਿਲਾੜੀ ਦੱਸ ਸਕਦੇ ਨੇ ਕਿ ਉਸ ਵੇਲੇ ਉਹਨਾਂ ਨੂੰ ਰਾਤ ਨੂੰ ਨੀਂਦ ਆਈ ਹੈ ਕਿ ਨਹੀਂ ਆਈ ਹੈਗੀ ਹੈ, ਕੀ ਉਹਨਾਂ ਦੇ ਜ਼ਿਹਨਾਂ 'ਚ ਚੱਲ ਰਿਹਾ ਹੈਗਾ, ਕੀ ਉਹ ਆਪਣੇ ਆਪ 'ਤੇ ਪਲੈਨਿੰਗ ਕਰ ਰਹੇ ਨੇ। ਤੇ ਜਿਹੜੇ ਕੋਚਿੰਗ ਡਿਪਾਰਟਮੈਂਟ ਹੈਗਾ ਉਹਨੇ ਵੀ ਪੂਰਾ ਆਪਣਾ ਗੇਮ ਪਲਾਨ ਕੀਤਾ ਹੋਏਗਾ, ਹੋਮਵਰਕ ਕੀਤਾ ਹੋਏਗਾ ਕਿ ਫਰਾਂਸ ਦੀ ਟੀਮ ਦੀ ਕੀ ਕਮੀਆਂ ਕੋਤਾਹੀਆਂ ਨੇ, ਕੀ ਖਾਮੀਆਂ ਨੇ, ਕਿਹੜੀ ਚੀਜ਼ ਨੂੰ ਅਸੀਂ ਬਿਹਤਰ ਤਰੀਕੇ ਨਾਲ ਐਡਰੈਸ ਕਰਕੇ ਆਪਣਾ ਜਿਹੜਾ ਪੱਲਾ ਹੈਗਾ ਭਾਰੀ ਕਰ ਸਕਦੇ ਹੈਗੇ ਆ। ਤੇ ਅਗਰ ਗੱਲ ਕੀਤੀ ਜਾਵੇ ਤਾਂ ਫਰਾਂਸ ਦੀ ਟੀਮ ਨੋ ਡਾਊਟ ਕਿ ਇਸ ਵੇਲੇ ਤਜਰਬਾਕਾਰ ਖਿਡਾਰੀਆਂ ਤੇ ਮੁਸ਼ਤਮਲ ਹੈਗੀ। ਉਹਨਾਂ ਦਾ ਜਿਹੜਾ ਟਰੈਕ ਰਿਕਾਰਡ ਮਾਜ਼ੀ ਦਾ ਹੈਗਾ ਉਹ ਵੀ ਸਪੇਨ ਤੋਂ ਚੰਗਾ ਹੈਗਾ। ਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਦੇ ਅੰਬਾਬੇ ਅਤੇ ਉਸ ਤੋਂ ਬਾਅਦ ਉਸਮਾਨ, ਇਹ ਯਾਨੀ ਮੇਰੇ ਖਿਆਲ 'ਚ ਦੋਨੋਂ ਇਸ ਵੇਲੇ ਹੌਟ ਫੇਵਰੇਟ ਹੈਗੇ ਨੇ ਖਿਡਾਰੀਆਂ ਦੇ ਹਿਸਾਬ ਨਾਲ। ਤੇ ਇਹ ਲੋਕ ਇਹੀ ਕਹਿ ਰਹੇ ਨੇ ਕਿ ਸ਼ਾਇਦ ਫਰਾਂਸ ਫਾਈਨਲ 'ਚ ਪਹੁੰਚਣ 'ਚ ਕਾਮਯਾਬ ਹੋ ਜਾਏ। ਲੇਕਿਨ ਅਗਰ ਅਸੀਂ ਦੂਜੇ ਪਾਸੇ ਸਪੇਨ ਦੀ ਟੀਮ ਦੇਖੀਏ ਕਿ ਸਪੇਨ ਦੀ ਟੀਮ ਵੀ ਫਰਾਂਸ ਤੋਂ ਮਾੜੀ ਨਹੀਂ ਹੈਗੀ ਆ। ਉਹਨਾਂ ਨੇ ਪੂਰੇ ਵਰਲਡ ਕੱਪ 'ਚ ਆਪਣਾ ਜਿਹੜਾ ਸ਼ਾਨਦਾਰ ਖੇਲ ਸਾਬਤ ਕੀਤਾ ਕਿ ਉਹ ਨਾ ਸਿਰਫ ਸੈਮੀਫਾਈਨਲ ਜਿੱਤਣ ਦੀ ਹੱਕਦਾਰ ਆ, ਬਲਕਿ ਮੈਂ ਤਾਂ ਚਾਹੁੰਦਾ ਕਿ ਉਹ ਵਰਲਡ ਕੱਪ ਵੀ ਜਿੱਤੇ। ਕਿਉਂਕਿ ਅਗਰ ਤੁਸੀਂ ਟਰੈਕ ਰਿਕਾਰਡ ਦੇਖੋ ਤਾਂ ਸਪੇਨ ਦਾ ਟੀਮ ਦਾ ਜਿਹੜਾ ਟਰੈਕ ਰਿਕਾਰਡ ਅਗੇਂਸਟ ਫਰਾਂਸ ਹੈਗਾ ਉਹ ਬਹੁਤ ਅੱਛਾ ਹੈਗਾ ਜੀ। 2024 ਦੀ ਗੱਲ ਕਰੀਏ, ਉਹਨਾਂ ਨੇ ਯੂਰੋ ਕੱਪ 'ਚ ਇਹਨਾਂ ਨੂੰ 2-1 ਤੋਂ ਹਰਾਇਆ। ਸਪੇਨ ਦੀ ਟੀਮ ਫਾਤਿਹ ਬਣੀ। ਉਸ ਤੋਂ ਬਾਅਦ ਨੇਸ਼ਨਸ ਕੱਪ ਹੋਏ ਸਨ, ਨੇਸ਼ਨ ਚੈਂਪੀਅਨਸ਼ਿਪ, ਜਿਹਦੇ ਵਿੱਚ 4-5 ਤੋਂ ਸਪੇਨ ਦੀ ਟੀਮ ਨੇ ਆਪਣਾ ਮਾਤ ਦਿੱਤੀ ਫਰਾਂਸ ਦੀ ਟੀਮ ਨੂੰ। ਤੇ ਫਰਾਂਸ ਦੀ ਟੀਮ 'ਚ ਗੋ ਕੇ ਆਪਣਾ ਬਹੁਤ ਵੱਡੇ ਨਾਂ ਨੇ, ਲੇਕਿਨ ਉਹਦੇ ਮੁਕਾਬਲੇ ਸਪੇਨ ਦੀ ਟੀਮ 'ਚ ਅਸੀਂ ਸਿਰਫ ਜਿਹੜਾ ਹੈ ਨੇ, ਤੁਸੀਂ ਅਗਰ ਇਹ ਅੰਦਾਜ਼ਾ ਲਗਾਓ ਕਿ ਜਿਹੜੇ ਆਪਣਾ ਲਾਮੀਨ ਯਾਮਾਲ, ਉਸ ਦੇ ਨਾਲ ਨਾਲ ਨਿਕੋ ਵਿਲੀਅਮਸ ਨੇ 19 ਸਾਲ ਦੇ ਜਿਹੜੇ ਉਹ ਆਪਣੀ ਟੀਮ ਨੂੰ ਜਿਤਵਾ ਸਕਦੇ ਨੇ। ਫਰਾਂਸ ਦੀ ਟੀਮ 'ਚ ਤੁਹਾਨੂੰ ਪਤਾ ਕਿ ਜ਼ਿਆਦਾਤਰ ਜਿਹੜੇ ਮੁੰਡੇ ਨੇ ਉਹ ਨੌਜਵਾਨ ਹੈਗੇ ਨੇ, ਫਰੈਸ਼ ਲੈਗਸ ਨੇ, ਉਹਨਾਂ ਦੀਆਂ ਨਵੇਂ ਡ੍ਰੀਮ ਨੇ ਉਹਨਾਂ ਦੇ। ਕਈ ਤਾਂ ਐਸੇ ਨੇ ਜਿਹੜੇ ਪਹਿਲੀ ਵਾਰੀ ਵਰਲਡ ਕੱਪ ਵੀ ਖੇਡ ਰਹੇ ਨੇ। ਤੇ ਮੇਰੇ ਖਿਆਲ 'ਚ ਅਗਰ ਅਸੀਂ ਜਜ਼ਬੇ ਦੇ ਹਵਾਲੇ ਨਾਲ ਦੇਖੀਏ ਤਾਂ ਫਰਾਂਸ ਦੀ ਆਪਣਾ ਸਪੇਨ ਦੀ ਟੀਮ ਦਾ ਜਿਹੜਾ ਜਜ਼ਬਾ ਹੈਗਾ ਉਹ ਜ਼ਿਆਦਾ ਹੈਗਾ। ਉਹਨਾਂ ਦੀ ਜਿਹੜੀ ਯਾਨੀ ਕਿ ਗੇਮ ਪਲਾਨ ਮੇਰੇ ਖਿਆਲ 'ਚ ਉਹ ਜ਼ਿਆਦਾ ਬਿਹਤਰ ਹੈਗਾ ਫਰਾਂਸ ਦੀ ਨਿਸਬਤ। ਫਰਾਂਸ ਤੁਹਾਨੂੰ ਪਤਾ ਕਿ ਆਪਣੇ ਜਿਹੜਾ ਉਹਨਾਂ ਦਾ ਅਟੈਕਿੰਗ ਪਾਵਰ ਹੈਗੀ ਉਹਦੀ ਵਜ੍ਹਾ ਤੋਂ ਯਕੀਨੀ ਤੌਰ 'ਤੇ ਉਹਨੇ ਕਾਮਯਾਬੀਆਂ ਹਾਸਲ ਕੀਤੀਆਂ ਨੇ। ਲੇਕਿਨ ਅੱਜ ਦਾ ਮੈਚ ਜਿਹੜਾ ਹੈ ਦੋਨੋਂ ਟੀਮਾਂ ਲਈ ਬਰਾਬਰ ਹੈਗਾ। ਅਸੀਂ ਕਿਸੇ ਟੀਮ ਦੇ ਬਾਰੇ ਇਹ ਨਹੀਂ ਕਹਿ ਸਕਦੇ ਕਿ ਫਲਾਨ ਟੀਮ ਦੇ ਜ਼ਿਆਦਾ ਜਿੱਤਣ ਦੇ ਚਾਂਸਸ ਹੈ ਨੇ। ਅੱਗੇ ਵੀ ਜ਼ਿਕਰ ਕੀਤਾ ਕਿ ਛੋਟੀ ਛੋਟੀ ਗਲਤੀਆਂ ਹੁੰਦੀਆਂ ਨੇ ਮੈਚ ਦੇ ਦੌਰਾਨ, ਇੰਡੀਵਿਜੂਅਲ ਤੁਹਾਡੇ ਫਾਉਲ ਪਲੇ ਹੁੰਦੇ ਨੇ ਜਿੰਦੀ ਵਜ੍ਹਾ ਤੋਂ ਮੁਖਾਲਫ ਟੀਮ ਨੂੰ ਜਿਹੜਾ ਹੈ ਉਹਨੂੰ ਫਾਇਦਾ ਪਹੁੰਚਦਾ ਹੈਗਾ। ਤੇ ਅੱਜ ਦੇ ਮੈਚ 'ਤੇ ਸਿਰਫ ਜਿਹੜਾ ਪ੍ਰੈਸ਼ਰ ਹੈਗਾ ਉਹ ਦੋਨੋਂ ਟੀਮਾਂ 'ਤੇ ਨਹੀਂ ਹੋਏਗਾ। ਇਹਦੇ ਨਾਲ ਨਾਲ ਤੁਹਾਨੂੰ ਪਤਾ ਕਿ ਅਸੀਂ ਹਮੇਸ਼ਾ ਪ੍ਰੋਗਰਾਮਾਂ 'ਚ ਤਜਜ਼ੀਆ ਆਪਣਾ ਕੀਤਾ ਕਿ ਜਿਹੜੇ ਰੈਫਰੀ ਦੇ ਫੈਸਲੇ ਨੇ ਤੇ ਸੀਐਨ ਨੇ ਉਹ ਵੀ ਇੱਕ ਫੈਸਲਾ ਕੁਨ ਕਿਰਦਾਰ ਅਦਾ ਕਰ ਰਹੇ ਨੇ। ਹਜੇ ਤੱਕ ਤਾਂ ਜਿਸ ਤਰ੍ਹਾਂ ਬਾਜ਼ ਦੂਸਰੇ ਤਨਾਜ਼ਾਤ ਫੀਫਾ ਵਰਲਡ ਕੱਪ ਦੇ ਹਿੱਸਾ ਬਣੇ ਨੇ ਤੇ ਰੈਫਰੀ ਦਾ ਤਨਾਜ਼ਾ ਵੀ ਯਾਨੀ ਕਿ ਜਿਹੜੇ ਹਨ ਉਹਨਾਂ ਦੇ ਜਿਹੜੇ ਫੈਸਲੇ ਨੇ, ਰੈੱਡ ਕਾਰਡ ਹੋਵੇ, ਯੈਲੋ ਕਾਰਡ ਹੋਵੇ ਜਾਂ ਕਿਸੇ ਵੀ ਟੀਮ ਦੇ ਵਾਲੇ ਨਾਲ ਫਾਉਲ ਨਾ ਦੇਣਾ ਜਾਂ ਦੇਣਾ ਦੀ ਮਿਸਾਲਾਂ ਸਾਹਮਣੇ ਆਏ ਨੇ ਸਾਡੇ ਕੋਲ। ਤੇ ਮੇਰੇ ਖਿਆਲ 'ਚ ਹੁਣ ਰੈਫਰੀ ਦਾ ਜਿਹੜਾ ਕੋਈ ਡਿਸੀਜਨਸ ਹੈ ਨੇ ਉਹ ਵੀ ਇੱਕ ਫੈਸਲਾ ਕੁਨ ਕਿਰਦਾਰ ਅਦਾ ਕਰਨਗੇ। ਲੈਟਸ ਸੀ ਕਿ ਅੱਜ ਦੇ ਮੈਚ ਵਿੱਚ ਕੌਣ ਦੀ ਟੀਮ ਕਿਹੜੀ ਟੀਮ ਜਿਹੜੀ ਜਿੱਤਦੀ ਹੈਗੀ। ਸਾਡੀ ਦੁਆਵਾਂ ਤਾਂ ਦੋਨੋਂ ਟੀਮਾਂ ਦੇ ਨਾਲ ਨੇ ਕਿ ਖੇਲ ਅੱਛਾ ਹੋਣਾ ਚਾਹੀਦਾ ਹੈਗਾ, ਚੱਸ ਆਉਣੀ ਚਾਹੀਦੀ, ਜਿਹਦਾ ਪੰਜਾਬੀ 'ਚ ਕਹਿੰਦੇ ਚੱਸ ਆਉਣੀ ਚਾਹੀਦੀ ਹੈਗੀ ਆ। ਤੇ ਹਾਰ ਜਿੱਤ ਤਾਂ ਤੁਹਾਨੂੰ ਪਤਾ ਕਿ ਟੀਮ ਦਾ ਹਿੱਸਾ, ਇੱਕ ਟੀਮ ਜਿੱਤੇਗੀ ਇੱਕ ਟੀਮ ਹਾਰੇਗੀ। ਲੇਕਿਨ ਐਜ਼ ਏ ਫੈਨਸ ਮੇਰੀ ਤਾਂ ਦੁਆ ਕਿ ਸਪੇਨ ਦੀ ਟੀਮ ਜਿੱਤੇ ਤੇ ਸਪੇਨ ਦੀ ਟੀਮ ਨਾ ਸਿਰਫ
ਫਾਈਨਲ ਖੇਡੇ, ਬਲਕਿ ਫਾਈਨਲ ਵੀ ਜਿੱਤ ਕੇ ਆਲਮੀ ਚੈਂਪੀਅਨ ਦਾ ਇਜਾਜ਼ ਆਪਣੇ ਨਾਮ ਕਰੇ। ਬਿਲਕੁਲ, ਅਸੀਂ ਵੇਖਿਆ ਜਿਹੜੀ ਛੋਟੀਆਂ ਟੀਮਾਂ ਉਹ ਵੀ ਸਰਪ੍ਰਾਈਜ਼ ਕਰਦੀ ਪਈਆਂ। ਕੈਪ ਵਰਡੇ ਦੀ ਮਿਸਾਲ ਮੌਜੂਦ ਹੈ, 3-2 ਤੋਂ ਹਾਰੇ ਅਰਜਨਟਾਈਨ ਨੂੰ। ਲੱਗਦਾ ਪਿਆ ਸੀ ਕਿ ਫੀਫਾ ਦਾ ਬੜਾ ਵੱਡਾ ਐਪਸੈਟ ਹੋਣ ਲੱਗਿਆ, ਲੇਕਿਨ ਫਿਰ ਇਨ ਦਾ ਐਂਡ ਅਰਜਨਟਾਈਨ ਦੀ ਟੀਮ ਉਹ ਮੈਚ ਜਿੱਤ ਗਈ ਹੈ। ਤੇ ਅਰਜਨਟਾਈਨ ਦਾ ਜ਼ਿਕਰ ਕਰ ਲੈਂਦੇ ਅਜੇ ਤੱਕ ਤੇ ਯੂਸਫ ਸਾਹਿਬ ਬੜੇ ਮੱਖਣ ਮਿਲਾਈ ਕਹਿੰਦੇ ਨੇ ਪੰਜਾਬੀ ਜ਼ੁਬਾਨ 'ਚ ਇਹਨਾਂ ਨੂੰ ਮੈਚ ਲੱਭੇ ਨੇ। ਆਸਟਰੀਆ ਨੂੰ ਵੀ ਇਹਨਾਂ ਨੇ ਹਰਾਇਆ ਮਾਜ਼ੀ ਵਿੱਚ, ਗਾਨਾ ਕੋਲੋਂ ਵੀ ਜਿੱਤਦੇ ਰਹੇ ਨੇ। ਲੇਕਿਨ ਅੱਜ ਦਾ ਕੱਲ੍ਹ ਜੇ ਅਸੀਂ ਗੱਲ ਕਰੀਏ ਬੜਾ ਟਫ ਮੈਚ ਹੋਏਗਾ। ਇੰਗਲਿਸ਼ ਟੀਮ ਹਰ ਲਿਹਾਜ਼ ਨਾਲ ਮਜ਼ਬੂਤ ਹੈਗੀ, ਜਿਵੇਂ ਨਾਰਵੇ ਨੂੰ ਉਹਨਾਂ ਨੇ ਆਊਟ ਕਲਾਸ ਕੀਤਾ, ਜੂਡ ਬੈਲਿੰਗਮ, ਹੈਰੀ ਕੇਨ। ਤੁਹਾਨੂੰ ਲੱਗਦਾ ਹੈ ਕਿ ਅਰਜਨਟਾਈਨ ਦੀ ਹੁਣ ਬੱਸ ਹੋ ਜਾਏਗੀ, ਫੜੀ ਜਾਏਗੀ ਕਿਸੇ ਨਾ ਕਿਸੇ ਤਰ੍ਹਾਂ? ਦੇਖੋ ਅਰਜਨਟਾਈਨ ਜਿਸ ਤਰ੍ਹਾਂ ਯਾਨੀ ਕਿ ਉਹਨਾਂ ਦੀ ਇੱਕ ਹਾਈਪ ਕ੍ਰੀਏਟ ਕੀਤੀ ਗਈ ਸੀ, ਉਹਦੇ ਤੋਂ ਯਕੀਨੀ ਤੌਰ ਤੇ ਜਿਸ ਤਰ੍ਹਾਂ ਕਿ ਲੋਕ ਗੱਲਾਂ ਵੀ ਕਰ ਰਹੇ ਨੇ, ਇਹਨਾਂ 'ਚ ਮੇ ਵੀ ਸਦਾਕਤ ਵੀ ਹੋਏਗੀ ਕਿ ਉਹਨਾਂ ਨੂੰ ਸਾਰਾ ਜਿਹੜਾ ਪੂਲ ਸੀ ਉਹ ਬੜਾ ਆਸਾਨ ਦਿੱਤਾ ਗਿਆ ਸੀ। ਹਲਵਾ ਟੀਮਾਂ ਜਿਹਨੂੰ ਅਸੀਂ ਪੰਜਾਬੀ 'ਚ ਕਹੀਏ ਨਾ, ਉਹਨਾਂ ਲਈ ਬਿਲਕੁਲ ਆਸਾਨ ਟੀਮਾਂ ਨਾਲ ਉਹਨਾਂ ਦੇ ਮੁਕਾਬਲੇ ਹੋਏ ਨੇ। ਕੁਝ ਡਿਸੀਜਨ ਜਿਹੜੇ ਰੈਫਰੀ ਦੇ ਸਨ ਉਹ ਵੀ ਉਹਨਾਂ ਦੇ ਹੱਕ ਵਿੱਚ ਗਏ ਨੇ ਜੀ। ਤੇ ਤੁਹਾਨੂੰ ਪਤਾ ਕਿ ਜਿਹੜਾ ਜਿੰਨਾ ਵੀ ਵਰਲਡ ਕੱਪ ਹੈ ਨਾ, ਜੋ ਵੀ ਚੀਜ਼ਾਂ ਨੇ ਸਾਰੀਆਂ ਕਮਰਸ਼ੀਅਲਿਜ਼ਮ ਹੈਗਾ, ਤੇ ਕਮਰਸ਼ੀਅਲਿਜ਼ਮ 'ਚ ਤੁਹਾਡੇ ਪੈਸੇ ਉਦੋਂ ਹੀ ਪੂਰੇ ਹੁੰਦੇ ਨੇ ਜਦੋਂ ਤੁਹਾਡੇ ਜਿਹੜੇ ਵੱਡੇ ਨਾਂ ਨੇ ਉਹ ਆਖਰ ਤੱਕ ਜਾਣ। ਇਸ ਲਈ ਤੁਸੀਂ ਦੇਖਿਆ ਕਿ ਮੈਸੀ ਦੇ ਹਵਾਲੇ ਨਾਲ ਵੀ ਯਕੀਨੀ ਤੌਰ ਤੇ ਜਿਹੜੀਆਂ ਕੁਝ ਐਸੀ ਚੀਜ਼ਾਂ ਹੋਈਆਂ ਨੇ ਜਿੰਨੀ ਵਜ੍ਹਾ ਤੋਂ ਮੈਸੀ ਜਿਹੜੇ ਫੈਨਸ ਬਹੁਤ ਜ਼ਿਆਦਾ ਨੇ, ਲੇਕਿਨ ਉਹੀ ਜਿਹੜੇ ਫੈਨਸ ਨੇ ਬਾਜ਼ ਐਸੀ ਮੀਮਸ ਦੇਖਣ 'ਚ ਮਿਲ ਰਹੀਆਂ ਨੇ ਕਿ ਬੰਦਾ ਹੱਸ ਕੇ ਦੋੜਾ ਹੋ ਜਾਂਦਾ ਕਿ ਯਾਰ ਮੈਸੀ ਨਾਲ ਹੋ ਕੀ ਰਿਹਾ, ਏਡੇ ਵੱਡੇ ਸਟਾਰ ਦੇ ਨਾਲ ਇਹ ਜਿਹੜਾ ਸਲੂਕ ਹੈਗਾ। ਹਾਂ, ਪਹਿਲੀ ਵਾਰੀ ਹੈ ਕਿਸੇ ਵੀ ਸਤ੍ਹਾ ਦੀ, ਕ੍ਰਿਕਟ ਤੋਂ ਹੋਵੇ ਜਾਂ ਹਾਕੀ ਹੋਵੇ ਜਾਂ ਫੁੱਟਬਾਲ ਹੋਵੇ, ਸਾਨੂੰ ਇਹ ਚੀਜ਼ਾਂ ਪਹਿਲੇ ਨਜ਼ਰ ਨਹੀਂ ਆਈਆਂ। ਜਿਹੜੇ ਮੈਸੀ ਦੇ ਫੈਨਸ ਨੇ ਹਮੇਸ਼ਾ ਮੈਸੀ ਨੂੰ ਸਪੋਰਟ ਕਰਦੇ ਨੇ, ਤੇ ਕੋਈ ਵੀ ਯਾਨੀ ਕਿ ਫੈਨ ਕੋਈ ਨੈਗੇਟਿਵਿਟੀ ਇਸ ਕਿਸਮ ਦੀ ਸਾਹਮਣੇ ਨਹੀਂ ਆਈ। ਲੇਕਿਨ ਜੋ ਦੁਨੀਆ ਨੂੰ ਸਭ ਨਜ਼ਰ ਆ ਰਿਹਾ ਕਿ ਮੈਸੀ ਦੇ ਹਵਾਲੇ ਨਾਲ ਕੀ ਉਹਨੂੰ ਫੇਵਰ ਦਿੱਤੀ ਜਾ ਰਹੀ ਹੈਗੀ ਆ, ਫੀਫਾ ਦੇ ਅੰਦਰ ਕਿੰਨਾ ਕਿਰਦਾਰ ਹੈਗਾ, ਕਿਸ ਤਰ੍ਹਾਂ ਉਹਨੂੰ ਯਾਨੀ ਕਿ ਉਹ ਫੈਸਿਲਿਟੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਦੂਜੇ ਮੁਕਾਬਲੇ 'ਚ ਯਕੀਨੀ ਤੌਰ ਤੇ ਜਿਹੜੀ ਇੰਗਲੈਂਡ ਦੀ ਟੀਮ ਹੈਗੀ ਆ ਉਹਨੂੰ ਸਾਰੀ ਚੀਜ਼ਾਂ ਦਾ ਅਹਿਸਾਸ ਹੈਗਾ। ਉਹਨਾਂ ਕੋਲ ਬੜਾ ਵੱਡਾ ਮੌਕਾ ਹੈਗਾ ਕਿ ਹੈਰੀ ਕੇਨ ਜੈਸੇ, ਉਹਨਾਂ ਕੋਲ ਬਲਿੰਗਮ ਜੈਸੇ ਉਹਨਾਂ ਕੋਲ ਸਟਾਰ ਖਿਡਾਰੀ ਆਏ ਨੇ ਕਿ ਜਿਹੜੇ ਕਿ ਯਾਨੀ ਕਿ ਫੜ ਸਕਦੇ ਨੇ ਅਰਜਨਟੀਨਾ ਦੀ ਟੀਮ ਨੂੰ। ਅਰਜਨਟੀਨਾ ਦੀ ਟੀਮ ਦਾ ਕਿਉਂਕਿ ਸਾਰਾ ਜਿਹੜਾ ਦਾਰੋਮਦਾਰ ਹੈਗਾ ਉਹ ਆਪਣਾ ਉਹਦੇ ਹੈਜ਼ ਮੈਸੀ ਤੇ ਨਾਲ ਮਾਰਟਿਨਸ ਤੇ ਹੈਗਾ, ਤੇ ਮੈਸੀ ਨੂੰ ਅਗਰ ਕਾਬੂ ਕਰ ਲਿੱਤਾ ਜਾਏ ਤਾਂ ਮੇਰੇ ਖਿਆਲ ਜਿਹੜੀ ਉਹਨਾਂ ਦੀ ਕੂਵਤ ਹੈਗੀ ਉਹ ਅੱਧੀ ਘੱਟ ਜਾਂਦੀ ਹੈਗੀ ਹੈ। ਤੇ ਅਗਰ ਇੰਗਲੈਂਡ ਦੀ ਟੀਮ ਨੇ ਯਕੀਨੀ ਤੌਰ ਤੇ ਪੂਰੀ ਇੱਕ ਪਲਾਨ ਕੀਤਾ ਉਹਨਾਂ ਨੂੰ ਫੜਨ ਵਾਸਤੇ, ਤੇ ਮੇਰੇ ਖਿਆਲ 'ਚ ਇੱਕ ਮੁਕਾਬਲਾ ਅੱਛਾ ਹੋਏਗਾ। ਜਿਸ ਤਰ੍ਹਾਂ ਅੱਜ ਦਾ ਸੈਮੀਫਾਈਨਲ ਅਸੀਂ ਚਾਹੁੰਦੇ ਹਾਂ ਕਿ ਬੜਾ ਸ਼ਾਨਦਾਰ ਹੋਵੇ, ਤੇ ਕਮ ਸੇ ਕਮ ਜਿਹੜਾ ਮੁਕਰਰ ਟਾਈਮ ਹੈ ਉਹਦੇ 'ਚ ਫੈਸਲਾ ਕੋਈ ਨਾ ਤਾਂ ਕਿ ਜਿਹੜੀ ਦਿਲਾਂ ਦੀ ਬੇਤਰਤੀਬੀ ਹੈਗੀ ਆ ਉਹ ਚੱਲਦੀ ਰਹੇ, ਇਸ਼ਤਿਆਕ ਵੱਧਦਾ ਰਹੇ, ਕਿਹੜੀ ਟੀਮ ਜਿੱਤੇਗੀ ਕਿਹੜੀ ਹਾਰੇਗੀ। ਤੇ ਡੂ ਐਂਡ ਡਾਈ ਮੈਚਸ ਹੋਣਗੇ, ਕਿੰਨੀ ਤੌਰ 'ਤੇ ਸੈਮੀਫਾਈਨਲ ਹੈ ਨੇ, ਤੇ ਦੋਨੋਂ ਟੀਮਾਂ ਦੇ ਜਿਹੜੇ ਗੇਮ ਪਲਾਨ ਹੈ ਨੇ ਉਹ ਬੜਾ ਅੱਛਾ ਕਰਕੇ ਆਉਣਗੇ ਮੈਦਾਨ ਦੇ ਵਿੱਚ। ਮੈਂ ਸਮਝਦਾ ਕਿ ਇੱਕ ਅੱਛੇ ਸਾਨੂੰ ਮੁਕਾਬਲੇ ਮਿਲਣੇ ਚਾਹੀਦੇ ਨੇ ਦੇਖਣ ਨੂੰ। ਯੂਸਫ, ਫੀਫਾ ਦੇ ਪ੍ਰੈਜ਼ੀਡੈਂਟ ਗਿਆਨੀ ਇਨਫੈਂਟਿਨੋ ਨੇ ਬੜੀ ਵੱਡੀ ਗੱਲ ਕੀਤੀ ਹੈ ਕਿ ਹੋ ਸਕਦਾ ਅਸੀਂ ਅਗਲੀ ਵਾਰੀ 64 ਟੀਮਾਂ ਐਡ ਕਰ ਲਈਏ। ਹਜੇ ਪਹਿਲੇ 48 ਟੀਮਾਂ ਅਸੀਂ ਵੇਖੀਆਂ ਨੇ। ਇਹ ਵੀ ਤੁਸੀਂ ਵੀ ਕਹਿ ਰਹੇ ਸੀ ਕਿ ਅਰਜਨਟਾਈਨ ਨੂੰ ਪੂਲ ਬੜੇ ਕਮਜ਼ੋਰ ਮਿਲੇ ਸੀਗੇ, ਤੇ ਹੁਣ ਹੋਰ ਟੀਮਾਂ ਆ ਜਾਣਗੀਆਂ, ਫਿਰ ਇਹ ਇਲਜ਼ਾਮ ਲੱਗਣ ਕਿ ਯਾਰ ਇਹ ਵੈਸਟ ਅਫਰੀਕਨ ਟੀਮਾਂ ਆਉਣਗੀਆਂ ਤੇ ਮਜ਼ਾ ਨਹੀਂ ਆਏਗਾ ਜ਼ਿਆਦਾ ਤੋਂ ਜ਼ਿਆਦਾ। ਇਹ ਚੰਗਾ ਨਾ ਹੁੰਦਾ 48 ਟੀਮਾਂ ਨਾਲ ਹੀ ਕੰਟੀਨਿਊ ਕਰੀਏ ਤਾਂ ਕਿ ਹੁਣ ਜਿਹੜੀ ਕ੍ਰੈਡੀਬਿਲਿਟੀ ਉੱਤੇ ਇਲਜ਼ਾਮ ਲੱਗਦੇ ਪਏ ਫੀਫਾ ਦੀ ਕਿ ਜਾਣਬੁੱਝ ਕੇ ਜੀ ਫੇਵਰ ਲੱਭ ਰਹੇ ਅਰਜਨਟਾਈਨ ਨੂੰ ਹਰ ਲਿਹਾਜ਼ ਨਾਲ, ਤੇ ਇਹ ਵੀ ਮਾਮਲਾਤ ਵੀ ਬਿਹਤਰ ਹੋ ਜਾਂਦੇ। ਦੇਖੋ ਮੁਫਾਜ਼, ਇੱਕ ਗੱਲ ਨੂੰ ਅਗਰ ਦੇਖਿਆ ਜਾਏ ਤਾਂ ਮੇਰੇ ਖਿਆਲ ਜਿਹੜਾ ਫੈਸਲਾ ਹੈਗਾ ਕੁਝ ਹੱਦ ਤੱਕ ਦਰੁਸਤ ਲੱਗਦਾ, ਕਿਉਂਕਿ ਤੁਹਾਨੂੰ ਪਤਾ ਕਿ ਇਹ ਜਿਹੜਾ 2030 'ਚ ਵਰਲਡ ਕੱਪ ਹੋਣਾ ਨਾ ਫੁੱਟਬਾਲ ਦਾ, ਇਹ ਉਹਨਾਂ ਦਾ ਸੈਂਚੁਰੀ ਵਰਲਡ ਕੱਪ ਹੋਏਗਾ, ਯਾਨੀ ਕਿ 100ਵਾਂ ਵਰਲਡ ਕੱਪ ਹੋਏਗਾ ਜਿਹਦੇ ਲਈ ਯਾਨੀ ਕਿ ਸਾਰੀ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ। ਇਹ ਜਿਹੜਾ 64 ਟੀਮਾਂ ਦਾ ਆਈਡੀਆ ਵੀ ਇਹ ਵੀ ਸਿਰਫ ਇਸ ਵਰਲਡ ਕੱਪ ਦੇ ਹਵਾਲੇ ਨਾਲ ਹੈਗਾ, ਕਿਉਂਕਿ ਇਹ ਇਸ ਵਾਰੀ ਪਹਿਲੀ ਵਾਰੀ ਹੋਏਗਾ ਕਿ ਜਿਹੜਾ ਫੀਫਾ ਵਰਲਡ ਕੱਪ ਹੈਗਾ 2030 ਵਾਲਾ, ਇਹ 3 ਬਰੇ ਆਜ਼ਮਾਂ 'ਚ ਖੇਲਿਆ ਜਾਏਗਾ। ਇਹਦੇ ਜਿਹੜੇ ਹੋਸਟ ਹੈਗੇ ਨੇ ਉਹ ਤਾਂ ਮੈਕਸੀਕੋ ਵੀ ਹੈ ਨੇ, ਪੁਰਤਗਾਲ ਵੀ ਹੈ ਨੇ, ਤੇ ਸਪੇਨ ਵੀ ਹੈ ਨੇ, ਇਹਦੇ ਨਾਲ ਯੂਰੋਗੁਆਏ, ਪੈਰਾਗੁਆਏ ਤੇ ਅਰਜਨਟੀਨਾ 'ਚ ਵੀ ਕੁਝ ਮੈਚਸ ਹੋਣਗੇ। ਇਹਦੀ ਵਜ੍ਹਾ ਇਹ ਕਿ ਜਿਹੜੀਆਂ ਇਹ ਟੀਮਾਂ ਨੇ, ਇਬਤਦਾਈ ਟੀਮਾਂ ਨੇ ਜਿਹੜੀਆਂ 1930 ਜਿਨ੍ਹਾਂ ਤੇ ਵਰਲਡ ਕੱਪ ਖੇਲਿਆ ਸੀ, ਇਹਨਾਂ ਦੇ ਜਿਹੜੇ ਹੈ ਦਫਾਤਰ ਨੇ ਰੀਜਨਲ ਤੇ ਹੈੱਡਕੁਆਟਰਸ ਹਜੇ ਤੱਕ ਉੱਥੇ ਬਰਕਰਾਰ ਹੈ ਨੇ। ਇਸ ਲਈ ਜਿਹੜੀ ਫੀਫਾ ਦੀ ਟੀਮ ਹੈਗੀ ਉਹ ਚਾਹੁੰਦੀ ਹੈ ਕਿ ਜਿਹੜਾ ਵਰਲਡ ਕੱਪ ਹੈਗਾ ਇਹਨੂੰ ਵਧਾਇਆ ਜਾਵੇ, 64 ਟੀਮਾਂ ਤੱਕ ਕੀਤਾ ਜਾਵੇ। ਤੁਹਾਨੂੰ ਪਤਾ ਕਿ 211 ਤੋਂ ਜ਼ਿਆਦਾ ਮੁਮਾਲਿਕ ਨੇ ਜਿਹੜੇ ਇਹ ਵਰਲਡ ਕੱਪ ਫੁੱਟਬਾਲ ਖੇਡਦੇ ਨੇ, ਉਹਨਾਂ 'ਚ ਸ਼ੌਕ ਹੈਗਾ, ਜਿਨ੍ਹਾਂ 'ਚ ਇੱਕ ਪਾਕਿਸਤਾਨੀ ਟੀਮ ਵੀ ਹੈ ਵਾ। ਅਸੀਂ ਵੀ ਹਰ ਵੇਲੇ ਗੱਲਾਂ ਕਰਦੇ ਹਾਂ ਸ਼ਾਇਦ ਪਾਕਿਸਤਾਨੀ ਟੀਮ ਹੀ ਕਿਸੇ ਵਕਤ ਆਏਗਾ ਕਿ ਉਹ ਵਰਲਡ ਕੱਪ ਖੇਲੇਗੀ। 100 ਟੀਮਾਂ ਵੀ ਹੋ ਜਾਣ ਫਿਰ ਵੀ ਯੂਸਫ ਅਸੀਂ ਨਹੀਂ ਸ਼ਾਮਲ ਹੋਣੀਆਂ ਨਹੀਂ, ਲੇਕਿਨ ਇਹ ਕਿ ख्वाब ਦੇਖਣ ਦਾ ਕੋਈ ਪਾਬੰਦੀ ਨਹੀਂ, ਕੋਸ਼ਿਸ਼ ਕੀਤੀ ਜਾ ਸਕਦੀ ਹੈਗੀ। ਇਹ ਅੱਛਾ ਆਈਡੀਆ ਕਿ ਜ਼ਿਆਦਾ ਤੋਂ ਜ਼ਿਆਦਾ ਟੀਮਾਂ ਨੂੰ ਅੱਗੇ ਆਉਣਾ ਚਾਹੀਦਾ ਹੈਗਾ, ਛੋਟੀ ਟੀਮਾਂ ਨੂੰ ਵੀ ਅੱਗੇ ਆਉਣਾ ਹੈ। ਤੁਸੀਂ ਦੇਖੋ ਨਾ ਮੁਫਾਜ਼, ਅਗਰ ਛੋਟੀ ਟੀਮਾਂ ਅੱਗੇ ਨਹੀਂ ਆਉਣਗੀਆਂ
ਤੇ ਉਹਨਾਂ 'ਚ ਜਜ਼ਬਾ ਕਿਸ ਤਰ੍ਹਾਂ ਪੈਦਾ ਹੋਏਗਾ, ਉਹ ਕਿਸ ਤਰ੍ਹਾਂ ਕਹਿਣਗੇ ਕਿ ਅਸੀਂ ਵੀ ਯਾਰ ਅਸੀਂ ਕਦੇ ਫਰਾਂਸ ਨਹੀਂ ਬਣ ਸਕਦੇ, ਕਦੇ ਅਸੀਂ ਅਰਜਨਟੀਨਾ ਦੇ ਪਾਈ ਦੀ ਟੀਮ ਨਹੀਂ ਬਣ ਸਕਦੇ। ਇਹ ਤਾਂ ਮੌਕੇ ਮਿਲਦੇ ਨੇ। ਇਹਦੀ ਹਾਲੀਆ ਮਿਸਾਲ ਦੇਖ ਲਓ ਕਿ ਤੁਸੀਂ ਆਪੇ ਕੋਰਸਾਓ ਦੀ ਟੀਮ ਦਾ ਅਸੀਂ ਪਰਫਾਰਮੈਂਸ ਦੇਖੀ ਹੈਗੀ ਹੈ ਕਿ ਵਰਦੀ ਦੀ ਟੀਮ ਨੇ ਬੜਾ ਯਾਨੀ ਕਿ ਦੁਨੀਆ ਨੂੰ ਹੈਰਾਨ ਕੀਤਾ ਹੈਗਾ। ਤੇ ਇਸ ਤੋਂ ਇਲਾਵਾ ਜੇ ਸੈਨੇਗਲ ਦੀ ਟੀਮ ਬੜਾ ਅੱਛਾ ਖੇਲੀ ਹੈਗੀ ਹੈ। ਛੋਟੀ ਟੀਮਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਹੈਗਾ। ਗੋ ਕੇ ਵਰਲਡ ਕੱਪ ਵਿੱਚ ਉਹਨਾਂ ਨਾਲ ਕਈ ਜਗ੍ਹਾ ਤੇ ਜ਼ਿਆਦਤੀਆਂ ਵੀ ਕੀਤੀਆਂ ਗਈਆਂ ਨੇ, ਰੈਫਰੀ ਦੇ ਫੈਸਲਿਆਂ ਦੀ ਵਜ੍ਹਾ ਤੋਂ ਉਹਨਾਂ ਨੂੰ ਯਾਨੀ ਕਿ ਜਿੱਤੇ ਹੋਏ ਮੈਚ ਉਹ ਹਾਰ ਗਏ ਨੇ। ਲੇਕਿਨ ਇੱਕ ਜਜ਼ਬਾ, ਇੱਕ ਪੂਰੀ ਯਾਨੀ ਕਿ ਬਾਕੀ ਦੁਨੀਆ ਨੂੰ ਵੀ ਇੱਕ ਮੋਟੀਵੇਸ਼ਨ ਮਿਲੀ ਹੈ ਕਿ ਉਹ ਵੀ ਆਪਣੇ ਆਪ ਨੂੰ ਮਿਹਨਤ ਨੂੰ ਡਬਲ ਕਰ ਦੇਣ, ਡਬਲ ਮਿਹਨਤ ਕਰਨਗੇ, ਆਪਣੀ ਖਾਮੀਆਂ ਦੂਰ ਕਰਨਗੇ, ਆਪਣਾ ਜਿਹੜਾ ਕੋਚਿੰਗ ਸਿਸਟਮ ਹੈਗਾ ਬਿਹਤਰ ਕਰਨਗੇ। ਤੇ ਮੇਰੇ ਖਿਆਲ 'ਚ ਬਾਕੀ ਟੀਮਾਂ ਨੂੰ ਵੀ ਇਸੇ ਤਰ੍ਹਾਂ ਅਸੀਂ ਵਰਲਡ ਕੱਪ 'ਚ ਵੇਖ ਸਕਾਂਗੇ। ਹਜੇ 4 ਸਾਲ ਪਏ ਨੇ, ਅਜੇ ਕੋਈ ਡਿਸੀਜਨ ਨਹੀਂ ਹੋਏ ਕਿ 64 ਟੀਮਾਂ ਹੀ ਹੋਣਗੀਆਂ। ਇਹ ਹੁਣ ਵਰਲਡ ਕੱਪ ਮੁੱਕੇਗਾ, ਉਸ ਤੋਂ ਬਾਅਦ ਟੀਮਾਂ ਦੁਬਾਰਾ ਮੀਟਿੰਗ ਹੋਏਗੀ ਫੀਫਾ ਦੀ, ਉਹਦੇ ਵਿੱਚ ਚੀਜ਼ਾਂ ਨੂੰ ਰੱਖਿਆ ਜਾਏਗਾ ਕਿ ਅਗਰ ਅਸੀਂ 64 ਟੀਮਾਂ ਕਰ ਦਿਆਂਗੇ ਉਹਦੇ ਲਈ ਫਾਰਮੈਟ ਕੀ ਹੋਏਗਾ, ਤੇ ਅਗਰ ਅਸੀਂ 48 ਟੀਮਾਂ ਨਾਲ ਹੀ ਕੈਰੀ ਔਨ ਕਰ ਦਿਆਂ ਤਾਂ ਉਹਦੇ ਲਈ ਕੀ ਤਰੀਕਾਕਾਰ ਹੋਣਾ ਪਏਗਾ। ਯਕੀਨੀ ਤੌਰ ਤੇ ਖੇਲ ਬਹੁਤ ਵੱਡਾ ਹੈਗਾ, ਬਹੁਤ ਜ਼ਿਆਦਾ ਮਾਈਲੇਜ ਹੈਗੀ ਆ, ਮਾਰਕੀਟਿੰਗ ਬਹੁਤ ਜ਼ਿਆਦਾ ਹੈਗੀ ਆ, ਫੈਨਸ ਦੀ ਇਨਵੋਲਵਮੈਂਟ ਬਹੁਤ ਜ਼ਿਆਦਾ ਹੈਗੀ ਹੈ। ਪੂਰੀ ਦੁਨੀਆ ਤੋਂ ਮਕਬੂਲ ਤਰੀਨ ਖੇਲ ਹੈਗਾ ਨਾ ਫੁੱਟਬਾਲ ਦਾ। ਤੇ ਇਸ ਲਈ ਮੇਰਾ ਖਿਆਲ ਹੈ ਕਿ ਅਗਰ ਟੀਮਾਂ ਦੀ ਤਾਦਾਦ ਨੂੰ ਵਧਾਉਣ ਤੇ ਅਗਰ ਕੋਈ ਗੌਰ ਕੀਤਾ ਜਾਂਦਾ, ਇੱਕ ਡਿਸੀਜਨ ਲਿੱਤਾ ਜਾਂਦਾ, ਇੱਕ ਅੱਛਾ ਫੈਸਲਾ ਹੋ ਸਕਦਾ, ਜਿਹਦੀ ਵਜ੍ਹਾ ਤੋਂ ਛੋਟੇ ਜਿਹੜੇ ਮਮਾਲਿਕ ਨੇ ਉਹਨਾਂ ਨੂੰ ਵੀ ਸਟਾਰ ਬਣਨ ਦਾ ਮੌਕਾ ਮਿਲੇਗਾ, ਚੈਂਪੀਅਨ ਬਣਨ ਦਾ ਮੌਕਾ ਮਿਲੇਗਾ, ਉਹਨਾਂ ਲਈ ਵੀ ਯਕਸਾ ਮੌਕੇ ਹੋਣਗੇ ਫੀਫਾ ਵੱਲੋਂ। ਬਿਲਕੁਲ ਜੀ, ਸਾਡੀ ਵੀ ਖੁਆਇਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਟੀਮਾਂ ਅੱਗੇ ਆਉਣ ਤੇ ਬਿਹਤਰੀਨ ਖੇਡ ਦਾ ਪੇਸ਼ ਕਰਨ। ਤੇ ਹੁਣ ਜਿਹੜੇ ਸੈਮੀਫਾਈਨਲ ਹੋਣ ਲੱਗੇ ਆ ਜੀ, ਬੜੇ ਹਿਸਾਬ ਸ਼ਿਕਨ ਹੋਣਗੇ। ਤੁਸੀਂ ਆਪਣੀ ਸਾਹਾਂ ਨਾਲ ਬੰਦ ਕਰ ਲਓ ਤੇ ਇਹ ਮੈਚਸ ਦੇਖੋ। ਇਨਸ਼ਾਅੱਲਾ ਤਾਲਾ ਉਮੀਦ ਕਰਦੇ ਹਾਂ ਕਿ ਆਖਰੀ ਜਿਹੜਾ ਹੈ ਨਾ ਮਿੰਟ ਤੱਕ ਦਾ ਮੈਚ ਅਸੀਂ ਵੇਖਾਂਗੇ। ਵਨ ਸਾਈਡ ਕੋਈ ਮੈਚ ਨਹੀਂ ਹੋਏਗਾ, ਸਾਡੀ ਵੀ ਇਹ ਦੁਆ ਹੈ।